ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਅਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਮਿੰਟੂ ਜੀ ਕਰਦੇ ਹਾਂ ਰੁੱਖ ਖਬਰਾਂ ਦਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਰਪੰਚ ਡੋਨਲਡ ਟਰੰਪ ਹੋਣਾ ਦੀ। ਟਰੰਪ ਸਾਹਿਬ ਧਮਕੀਆਂ ਦਾ ਦੌਰ ਤਾਂ ਨਹੀਂ ਰੁਕ ਰਿਹਾ ਸੀ, ਪਰ ਜਿਹੜੀ ਐਤਕੀ ਧਮਕੀ ਦਿੱਤੀ ਹੈ ਉਹ ਡਰਾਉਣ ਵਾਲੀ ਹੈ। ਡਰਾਉਣ ਵਾਲੀ ਇਸ ਕਰਕੇ ਹੈ ਕਿਉਂਕਿ ਅਗਲੇ ਕਹਿੰਦੇ ਵੀ ਭਾਈ ਸਿਵਲਾਈਜੇਸ਼ਨ ਹੀ ਖਤਮ ਕਰ ਦੇਣੀ ਹੈ। ਹੁਣ ਇਹ ਕਿਵੇਂ ਦੇਖਿਆ ਜਾਵੇ ਜੀ? ਦੁਨੀਆ ਕੰਬੀ ਫਿਰਦੀ ਹੈ ਜਿਹੜੀ ਟਰੰਪ ਸਾਹਿਬ ਨੇ ਹੁਣ ਧਮਕੀ ਦੇ ਦਿੱਤੀ ਹੈ। ਬਿਲਕੁਲ ਬਿਲਕੁਲ ਗੁਰਪ੍ਰੀਤ। ਦੇਖੋ ਗੱਲ ਕੀ ਹੈ, ਜਾਂ ਕੁਛ ਲੋਕ ਇਹਦੇ ਵੱਖੋ ਵੱਖਰੇ ਅੰਦਾਜ਼ੇ ਲਾ ਰਹੇ ਨੇ। ਕੁਛ ਕਹਿ ਰਹੇ ਨੇ ਕਿ ਕੱਖ ਨਹੀਂ ਹੋਣਾ, ਕੁਝ ਕਹਿ ਰਹੇ ਆ ਕਿ ਇਹ ਐਟਮੀ ਕੋਈ ਮਤਲਬ ਕਿ ਛੇੜਖਾਨੀ ਨਾ ਹੋ ਜਾਵੇ। ਤਾਂ ਜਿਹੜਾ ਐਟਮੀ ਡਰ ਹੁੰਦਾ ਹੈ ਨਾ, ਇਹ ਸਭ ਤੋਂ ਖਤਰਨਾਕ ਕਹਿੰਦਾ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਕੀ ਹੋਇਆ, ਕਿਉਂਕਿ ਇਹ ਕੁਝ ਹੁਕਮਰਾਨ ਇੱਕੋ ਵੇਲੇ, ਯਾਨੀ ਇਹ ਸਮਕਾਲੀ ਨੇ, ਇਹ ਇੱਕੋ ਵੇਲੇ ਦੁਨੀਆ ਨੂੰ ਟੱਕਰੇ ਆ। ਕੁਝ ਸੱਜਣ ਐਸੇ ਟੱਕਰੇ ਨੇ, ਤਾਂ ਕੁਝ ਮਤਲਬ ਕਿ ਲੀਡਰ ਐਸੇ ਟੱਕਰੇ ਨੇ ਕਿ ਜਿਨ੍ਹਾਂ ਨੇ ਦੁਨੀਆ ਨੂੰ ਇਸ ਸੱਟੇ 'ਚ ਪਾਇਆ ਹੈ ਕਿ ਉਹ ਕੁਝ ਵੀ ਕਰ ਸਕਦੇ। ਦੁਨੀਆ ਐਸਾ ਸੋਚਦੀ ਆ। ਫਿਲਹਾਲ ਦੇਖੋ ਜੋ ਡੋਨਲਡ ਟਰੰਪ ਦਾ ਬਿਆਨ ਹੈ, ਉਸ ਤੋਂ ਬਾਅਦ ਤੁਸੀਂ ਵੇਖੋ ਪੂਰੇ ਸੰਸਾਰ ਦੀ ਇਹ ਹੈਡਲਾਈਨ ਹੈ। ਉਹ ਤੇ ਇੱਥੋਂ ਤੱਕ ਕਹਿੰਦਾ ਹੈ ਕਿ ਵੀ ਅੱਜ ਰਾਤ ਜਿਹੜੀ ਕਹਿਰ ਦੀ ਰਾਤ ਆ ਤੇ ਇੱਕ ਸਭਿਅਤਾ ਹੀ ਖਤਮ ਹੋ ਸਕਦੀ ਹੈ। ਮੈਂ ਤੇ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਹੋਵੇ, ਪਰ ਬਈ ਕੀ ਕਰੀਏ। ਹੁਣ ਗੱਲ ਇਹ ਆ ਕਿ ਇਸ ਗੱਲ ਦਾ ਜਵਾਬ ਈਰਾਨ ਨੇ ਦਿੱਤਾ ਵਾ। ਈਰਾਨ ਦਾ ਜਿਹੜਾ ਦੂਤਾਵਾਸ ਹੈ ਅਫਰੀਕਾ ਦੇ ਵਿੱਚ, ਉਹਨਾਂ ਨੇ ਇਹਦੇ ਤੇ ਰਿਐਕਟ ਵੀ ਕੀਤਾ ਤੇ ਬੜੇ ਕਰੜੇ ਸ਼ਬਦਾਂ ਦੇ ਵਿੱਚ ਰਿਐਕਟ ਕੀਤਾ। ਉੱਥੋਂ ਦੀ ਇਰਾਨੀਅਨ ਅੰਬੈਸੀ ਨੇ ਮਤਲਬ ਕਿ ਬਹੁਤ ਹੀ ਜ਼ਬਰਦਸਤ ਢੰਗ ਦੇ ਨਾਲ ਉਹਨਾਂ ਨੇ ਤੇ ਇੱਥੋਂ ਤੱਕ ਲਿਖਿਆ ਕਿ ਟਰੰਪ ਟੋਲਡ ਏ ਹੋਲ civilization will die tonight. You and your allies will suffer an unforgettable hit from the infant civilization of Iran. ਮਤਲਬ ਉਹ ਕਹਿੰਦੇ ਆ ਕਿ ਤੁਸੀਂ ਭੁੱਲੋਗੇ ਨਹੀਂ, ਐਸਾ ਜਵਾਬ ਦੇਵਾਂਗੇ ਨਾ, ਉਹ ਤੁਹਾਡੇ ਵਾਸਤੇ ਅਭੁੱਲ ਹੋਏਗਾ ਜਿਹੜੀ ਇਹ ਪੁਰਾਣੀ ਸਭਿਅਤਾ ਜਵਾਬ ਦੇਵੇਗੀ। ਯਾਨੀ ਇਸ ਵੇਲੇ ਦਾ ਮਾਹੌਲ ਜਿਹੜਾ ਹੈ ਉਹ ਬੜਾ ਹੀ ਜ਼ਿਆਦਾ ਭਖਿਆ ਹੋਇਆ, ਬੜਾ ਹੀ ਜ਼ਿਆਦਾ। ਜੇ ਆਪਾਂ ਇਜ਼ਰਾਈਲੀ ਅਖਬਾਰ ਦਾ ਟਾਈਮਸ ਆਫ ਇਜ਼ਰਾਈਲ ਨੂੰ ਦੇਖੀਏ ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੰਗਲਵਾਰ ਈਰਾਨ ਦੇ ਵਿੱਚ ਕਰੀਬ 10 ਅਹਿਮ ਰੇਲਵੇ ਲਾਈਨ ਤੇ ਪੁਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹਦਾ ਮਤਲਬ ਕੀ ਹੈ ਗੁਰਪ੍ਰੀਤ? ਇਹਦਾ ਮਤਲਬ ਇਹ ਹੈ ਕਿ ਐਸਾ ਹੋ ਸਕਦਾ ਹੈ ਕਿ ਜੇ ਰੇਲਵੇ ਟਰੈਕ ਜਾਂ ਰੇਲਵੇ ਕਨੈਕਟੀਵਿਟੀ ਨੁਕਸਾਨੀ ਜਾ ਰਹੀ ਆ, ਜੇ ਆਪਾਂ ਦਾ ਟਾਈਮਸ ਆਫ ਇਜ਼ਰਾਈਲ ਦੀ ਸੱਚ ਮੰਨੀਏ ਗੱਲ, ਤਾਂ ਫਿਰ ਇਹਦਾ ਅਰਥ ਇਹੋ ਆ ਕਿ ਅਨਰਥ ਵੀ ਹੋ ਸਕਦਾ ਹੈ। ਤੇ ਈਰਾਨ ਨੇ ਵੀ ਕੀ ਕੀਤਾ ਕਿ ਆਪਣੇ ਜਿਹੜੇ ਪਾਵਰ ਪਲਾਂਟ ਆ ਜਾਂ ਹੋਰ ਇਸ ਤਰ੍ਹਾਂ ਦੇ ਅਹਿਮ ਟਿਕਾਣੇ ਆ, ਉਹਨਾਂ ਤੇ ਮਨੁੱਖੀ ਚੇਨ ਬਣਾਉਣ ਦੀ ਅਪੀਲ ਕੀਤੀ ਆ। ਯਾਨੀ ਆਪਣੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੋ ਤੇ ਇਹਨਾਂ ਦੇ ਦੁਆਲੇ ਖਲੋਵੋ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੋ ਜਾਂਦੀ ਹੈ। ਸੰਕੇਤ ਨੇ ਨਾ, ਇਹ ਸਾਰੇ ਸੰਕੇਤ ਨੇ। ਅਸੀਂ ਤੇ ਦੁਆ ਕਰਦੇ ਹਾਂ ਕਿ ਸਾਰਾ ਕੁਛ ਟਲੇ। ਚਲੋ ਜਿੱਦਾਂ ਅਲਟੀਮੇਟਮ ਆਏ ਆ, ਡੈਡਲਾਈਨ ਆਈ ਆ ਵਗੈਰਾ ਵਗੈਰਾ, ਕਿ ਅੰਤ 'ਚ ਇਹ ਵੀ ਮਤਲਬ ਕਿ ਦਾਬੇ ਸ਼ਾਬੇ ਤੱਕ ਹੀ ਕੰਮ ਰਹਿ ਜਾਵੇ ਤੇ ਬਿਹਤਰ ਆ। ਪਰ
ਐਸਾ ਹੋਏਗਾ ਕਿ ਨਹੀਂ ਹੋਏਗਾ, ਸਾਡੇ ਸੋਚਣ ਦੇ ਨਾਲ ਤੇ ਕੁਝ ਵੀ ਨਹੀਂ ਹੋਣਾ। ਪਰ ਇਸ ਦਰਮਿਆਨ ਗੁਰਪ੍ਰੀਤ ਇੱਕ ਗੱਲ ਹੋਰ ਵੀ ਵੇਖਣੀ ਹੋ ਗਿਆ। ਚਲੋ ਇਹ ਤੇ ਸਾਰਾ ਕੁਝ ਜਿਹੜਾ ਹੈ ਨਾ ਇਹ ਚੱਲਦਾ ਪਿਆ ਹੈ। ਵੈਸੇ ਤੇ ਤੁਸੀਂ ਦੇਖੋਗੇ ਤਾਂ ਸਟ੍ਰੇਟ ਆਫ ਹਾਰਮੋਸ ਨੂੰ ਆਪਣੇ ਕਬਜ਼ੇ 'ਚ ਲੈਣ ਦੀ ਵੀ ਲੜਾਈ ਦੱਸੀ ਜਾ ਰਹੀ ਹੈ ਕਿ ਉਹ ਇੱਕ ਬਹੁਤ ਵੱਡਾ ਮੁੱਦਾ ਬਣਿਆ ਪਿਆ। ਪਰ ਇੰਡੀਅਨ ਗੌਰਮੈਂਟ ਨੇ ਹੁਣ ਤੋਂ ਥੋੜੀ ਦੇਰ ਪਹਿਲਾਂ ਐਡਵਾਈਜ਼ਰੀ ਐਜ਼ ਔਨ 07 ਅਪ੍ਰੈਲ 1926 ਬਿਲਕੁਲ ਜੋ ਇੰਡੀਅਨ ਅੰਬੈਸੀ ਹੈ ਇਰਾਨ ਦੇ ਵਿੱਚ, ਉਸ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਆਪਣੇ ਭਾਰਤੀ ਨਾਗਰਿਕਾਂ ਵਾਸਤੇ ਕਿ ਹੋ ਸਕੇ ਤੇ 48 ਘੰਟੇ ਅਗਲੇ 48 ਘੰਟੇ ਸੁਰੱਖਿਅਤ ਰਹੋ ਅਤੇ ਬਾਹਰ ਨਾ ਨਿਕਲੋ। ਮਤਲਬ ਨਾਲ ਅੰਬੈਸੀ ਦੇ ਨੰਬਰ ਜਿਹੜੇ ਆ ਉਹ ਦਿੱਤੇ ਗਏ ਨੇ। ਇਹ ਆਪਣੇ ਆਪ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਰਲਦੀਆਂ ਮਿਲਦੀਆਂ ਨੇ ਕਿ ਜੋ ਇਸ ਵੇਲੇ ਇੱਕ ਖਤਰਨਾਕ ਸਿਨੈਰੀਓ, ਖਤਰਨਾਕ ਦ੍ਰਿਸ਼ ਸਾਡੇ ਸਾਹਮਣੇ ਬਣਾ ਰਹੀਆਂ ਨੇ। ਹੁਣ ਦੂਜੇ ਪਾਸੇ ਜਿਹੜੀ ਕਹਾਣੀ ਇੱਥੇ ਵੇਖ ਰਹੇ ਹਾਂ, ਇਸ ਕਹਾਣੀ ਤੋਂ ਇਲਾਵਾ ਇੱਕ ਕਹਾਣੀ ਹੋਰ ਵੀ ਬੜੀ ਦਿਲਚਸਪ ਹੋ ਰਹੀ ਆ। ਇੱਧਰ ਤਾਈਵਾਨ ਦੇ ਵਿੱਚ ਵੀ ਹਲਚਲ ਹੈ ਗੁਰਪ੍ਰੀਤ। ਮਤ ਭੁੱਲੋ ਕਿ ਚਾਈਨਾ ਜਿਹੜਾ ਵਨ ਚਾਈਨਾ ਪਾਲਿਸੀ ਤੇ ਚੱਲਦਾ ਹੈ। ਤਾਈਵਾਨ ਨੂੰ ਉਹ ਆਪਣਾ ਹਿੱਸਾ ਦਰਸਾਉਂਦਾ ਹੀ ਨਹੀਂ, ਮੰਨਦਾ ਹੈ। ਤੇ ਉੱਥੇ ਵੀ ਹਲਚਲ ਹੈ ਕਿਉਂਕਿ ਉਹਨਾਂ ਦਾ ਪਲਾਨ ਸੀ, ਜਿਵੇਂ ਆਪਾਂ RSS ਨੂੰ ਦੇਖਦੇ ਆ ਕਿ ਇਹ ਬਹੁਤ ਲੰਮਾ ਪਲਾਨ ਲੈ ਕੇ ਚੱਲਦੇ ਨੇ, ਹੌਲੇ ਹੌਲੇ ਕੰਮ ਕਰੀ ਜਾਂਦੇ ਆ। ਓਦਾਂ ਹੀ ਤਾਈਵਾਨ ਨੂੰ ਆਪਣੇ ਕਬਜ਼ੇ ਹੇਠ ਕਰਨ ਦੀ ਉਹਨਾਂ ਦੀ ਵਿਉਂਤਬੰਦੀ ਬੜੇ ਲੰਮੇ ਸਮੇਂ ਤੋਂ ਚੱਲਦੀ ਆ। ਇਸ ਦੌਰ ਜਦੋਂ ਰਸ਼ੀਆ ਯੂਕਰੇਨ ਵਾਰ ਹੈ, ਦੂਜੇ ਪਾਸੇ ਮਿਡਲ ਈਸਟ ਦੇ ਵਿੱਚ ਤੇ ਹਾਲਾਤ ਇਹ ਨੇ ਕਿ ਕਤਰ ਕਹਿ ਰਿਹਾ ਹੈ ਕਿ ਕੁਝ ਕਰੋ ਯਾਰੋ। ਤਾਂ ਜੇ ਨਹੀਂ ਤਾਂ ਸਥਿਤੀ ਜਿਹੜੀ ਆ ਉਹ ਵਸੋਂ ਬਾਹਰ ਹੋ ਜਾਏਗੀ, ਕਤਰ ਕਹਿ ਰਿਹਾ। ਤਾਂ ਇਹਦਾ ਮਤਲਬ ਇਹ ਆ ਕਿ ਤਾਈਵਾਨ ਤੇ ਹਮਲਾ ਹੋ ਸਕਦਾ। ਇਹ ਵੀ ਇੱਕ ਵੱਡਾ ਪ੍ਰਸ਼ਨ ਹੈ ਕਿਉਂਕਿ ਉੱਥੇ ਹਲਚਲ ਹੈ। ਇਹ ਬੜੀ ਵੱਡੀ ਖਬਰ ਆ ਇਸ ਵੇਲੇ ਕਿਉਂਕਿ ਡੋਨਲਡ ਟਰੰਪ ਤੇ ਖੁਦ ਫਸਿਆ ਪਿਆ। ਉਹਦੇ ਵੈਸੇ ਵੀ ਕਿਸੇ ਦੀ ਇਮਦਾਦ ਮੈਨੂੰ ਨਹੀਂ ਲੱਗਦਾ ਇਸ ਸੂਰਤ-ਹਾਲ ਦੇ ਵਿੱਚ ਕਰੇਗਾ, ਉਹ ਤੇ ਘਿਰਿਆ ਪਿਆ। ਸੋ ਇਸ ਕਰਕੇ ਉੱਧਰ ਵੀ ਧਿਆਨ ਰੱਖਣ ਦੀ ਜ਼ਰੂਰਤ ਆ ਕਿ ਇੱਕ ਪਾਸੇ ਤੇ ਦੁਨੀਆ ਉਲਝੀ ਆ, ਹੁਣ ਕਿਤੇ ਦੂਜੇ ਪਾਸੇ ਕੰਮ ਨਾ ਚੱਲ ਪਵੇ। ਤਾਂ ਹਲਚਲ ਉੱਥੇ ਵੀ ਆ, ਉਹ ਵੀ ਕਾਫੀ ਰੌਚਕ ਘਟਨਾਕ੍ਰਮ ਹੈ। ਵੈਸੇ ਉਹ ਇਤਿਹਾਸਕ ਵੀ ਹੈ, ਵਰਤਮਾਨ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਚੀਨ ਦਾ ਭਵਿੱਖ ਦਾ ਉਹ ਏਜੰਡਾ ਵੀ ਆ। ਤਾਂ ਉਧਰਲੇ ਪਾਸੇ ਵੀ ਲਗਾਤਾਰ, ਕਿਉਂਕਿ ਅਸੀਂ ਕਿੰਨੇ ਦਿਨ ਹੋ ਗਏ ਆ ਲਗਾਤਾਰ ਹੀ ਆਪਾਂ ਵੇਖੀਏ ਤੇ ਜੰਗ ਦੀਆਂ ਹੀ ਖਬਰਾਂ ਕਰ ਰਹੇ ਹਾਂ। ਜੰਗ ਦੀਆਂ ਖਬਰਾਂ ਲੋਕ ਸੁਣਨਾ ਵੀ ਚਾਹੁੰਦੇ ਆ, ਪਰ ਇਸ ਦਰਮਿਆਨ ਮੇਰੇ ਖਿਆਲ ਦੇ ਨਾਲ ਸਾਡੇ ਵਾਸਤੇ ਇਹ ਵੀ ਇੱਕ ਬਹੁਤ ਜ਼ਰੂਰੀ ਪੱਖ ਹੈ ਕਿ ਅਸੀਂ ਉਧਰ ਵੀ ਨਿਗਾਹ ਮਾਰਦੇ ਰਹੀਏ। ਕਿਸੇ ਵੇਲੇ ਉਧਰ ਵੀ ਕਹਾਣੀ ਜਿਹੜੀ ਹੈ ਜਾਂ ਤਾਣੀ ਹੈ ਜਿਹੜੀ ਉਹ ਉਲਝ ਸਕਦੀ ਆ। ਜੀ, ਬਣਦਾ ਕੀ ਹੈ ਤਾਂ ਹੌਲੀ ਹੌਲੀ ਚੀਜ਼ਾਂ ਸਪਸ਼ਟ ਹੋਣਗੀਆਂ, ਪਰ ਡਰ ਤਾਂ ਹੈ, ਬਿਲਕੁਲ ਡਰ ਬਣਿਆ ਹੋਇਆ। ਅੱਗੇ ਵਧੀਏ ਤਾਂ ਨਵਜੋਤ ਕੌਰ ਸਿੱਧੂ ਹੁਣੀ ਹੁਣ ਨਵਾਂ ਭੰਬੜ ਭੂਸਾ ਪਾ ਦਿੱਤਾ ਹੈ। ਕਹਿੰਦੇ ਜੀ ਇੱਕ ਪਾਰਟੀ ਦੇ ਲੋਗੋ ਦੇ ਨਾਲ ਉਹਨਾਂ ਨੇ ਫੋਟੋ ਸਾਂਝੀ ਕੀਤੀ ਹੈ, ਕੁਝ ਕਹਿੰਦੇ ਨਵੀਂ ਬਣਾਈ ਹੈ, ਕੁਝ ਕਹਿੰਦੇ ਪੁਰਾਣੀ ਪਾਰਟੀ ਹੈ। ਇਹ ਹੁਣ ਕਿੱਧਰ ਨੂੰ ਤੁਰੂ ਜੀ ਗੱਲ? ਨਹੀਂ, ਪਾਰਟੀ ਤਾਂ ਉਹ ਪੁਰਾਣੀ ਹੈ ਜੀ, 2015 ਦੀ ਪਾਰਟੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਇਹ ਤੇ ਪਾਰਟੀ ਤੇ ਪੁਰਾਣੀ ਹੈ। ਪਾਰਟੀ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਜੇ ਤੁਸੀਂ ਵੇਖੋਗੇ ਤਾਂ 15 ਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਮੈਂ ਇਹਦਾ ਜਿਹੜਾ ਰਜਿਸਟ੍ਰੇਸ਼ਨ ਵਾਲਾ ਨੰਬਰ ਹੈ ਉਹ ਵੀ ਲੱਭਿਆ ਸੀਗਾ, ਉਹ ਵੀ ਤੁਹਾਨੂੰ ਮਿਲ ਜਾਏਗਾ ਜੇ ਤੁਸੀਂ ਵੀ ਲੱਭਣਾ ਹੋਵੇ। ਤੇ ਗੱਲ ਅਸਲ ਦੇ ਵਿੱਚ ਜਿਹੜੀ ਹੈ ਨਾ ਉਹ ਗੁਰਪ੍ਰੀਤ ਇਹ ਆ ਕਿ ਬੀਬੀ ਸਿੱਧੂ ਨੇ ਜਿਸ ਤਰ੍ਹਾਂ ਦਾ ਭੰਬਲ ਭੂਸਾ ਕ੍ਰੀਏਟ ਕੀਤਾ, ਉਹ ਹੈ ਕੀ ਐਕਚੁਅਲ ਦੇ ਵਿੱਚ, ਤੇ ਉਹਦਾ ਮੰਤਵ ਕੀ ਹੋ ਸਕਦਾ? ਦੇਖੋ, ਮੇਰਾ ਜਿੰਨਾ ਕੁ ਮੰਨਣਾ, ਜਿੰਨਾ ਕੁ ਮੈਂ ਇਸ ਰਾਜਨੀਤੀ ਨੂੰ ਸਮਝਦਾ ਵਾਂ ਕਿ ਇਹ ਸਿਰਫ ਤੇ ਸਿਰਫ ਇੱਕ ਅੜਫਸ ਹੀ ਹੈ, ਹੋਰ ਕੁਝ ਨਹੀਂ ਹੈ। ਕਿਉਂਕਿ ਗੁਰਪ੍ਰੀਤ ਤੁਸੀਂ ਦੇਖੋ ਨਾ ਕਿ ਭਾਰਤੀ ਰਾਸ਼ਟਰਵਾਦੀ ਪਾਰਟੀ, ਕੀ ਇਸ ਤਰ੍ਹਾਂ ਦੀ ਪਾਰਟੀ ਦਾ ਨਾਮ ਪੰਜਾਬ ਦੇ ਵਿੱਚ ਪ੍ਰਸੰਗਕ ਹੈ? ਨਹੀਂ, ਮੇਰੇ ਖਿਆਲ ਦੇ ਨਾਲ ਤੁਸੀਂ ਚੱਕ ਕੇ ਦੇਖ ਲਓ, ਇਸ ਤਰ੍ਹਾਂ ਦਾ ਨਾ ਹੀ
ਜਿਹੜਾ ਹੈ ਨਾ ਉਹ ਜਿਵੇਂ ਸਾਊਥ ਦੇ ਵਿੱਚ ਇਦਾਂ ਦੇ ਨਾਂ ਪਾਰਟੀਆਂ ਦੇ ਬਹੁਤ ਘੱਟ ਰੱਖੇ ਜਾਂਦੇ ਨੇ, ਤਾਂ ਉਦਾਂ ਆਪਣੇ ਵੀ ਇਸ ਖਿੱਤੇ ਦੇ ਵਿੱਚ ਇਸ ਤਰ੍ਹਾਂ ਦੀਆਂ ਪਾਰਟੀਆਂ ਦਾ ਬਹੁਤਾ ਭਵਿੱਖ ਚੰਗਾ। ਮੈਂ ਤੇ ਦੇਖਿਆ ਤੁਸੀਂ ਪੀਪਲਸ ਪਾਰਟੀ ਆਫ ਪੰਜਾਬ PPP ਆਈ ਸੀਗੀ ਨਾ, ਬਿਲਕੁਲ ਦਾ ਹਸ਼ਰ ਦੇਖ ਚੁੱਕੇ ਹੋ। ਆਮ ਆਦਮੀ ਪਾਰਟੀ ਆ, ਹੁਣ ਇਹਦੇ ਵਿੱਚ ਨਾਮ ਤੁਸੀਂ ਦੇਖ ਲਓ ਕਿੰਨਾ ਕਾਮਨ ਹੈ, ਯੂਨੀਕ ਹੈ। ਤੋ ਇਸ ਕਰਕੇ ਨਾਂ ਤੋਂ ਹੀ ਬਹੁਤ ਸਾਰੀਆਂ ਚੀਜ਼ਾਂ ਨਾ, ਫਿਲਮ ਦਾ ਨਾਂ ਵੀ ਹਮੇਸ਼ਾ ਬੜਾ ਸੋਚ ਕੇ ਰੱਖਿਆ ਜਾਂਦਾ। ਟਾਈਟਲ ਤੇ ਸਭ ਤੋਂ ਜ਼ਿਆਦਾ ਮੱਥਾ ਖਪਾਈ ਹੁੰਦੀ ਹੈ ਕਿ ਟਾਈਟਲ ਕੀ ਰੱਖਿਆ ਜਾਵੇ। ਸੋ ਇਹੀ ਕਹਾਣੀ ਹੈ ਕਿ ਇਹਦੇ ਨਾਂ ਦੇ ਵਿੱਚ ਹੀ ਗੱਲ ਜਿਹੜੀ ਉਹ ਛਿਪੀ ਹੋਈ ਆ ਕਿ ਬਹੁਤਾ ਕੁਝ ਹੈ ਨਹੀਂ। ਤੇ ਦੂਜੀ ਗੱਲ ਕਿ ਨਵਜੋਤ ਸਿੰਘ ਸਿੱਧੂ ਤੇ ਫਿਰ ਵੀ ਘੱਟੋ ਘੱਟ ਐਮ ਪੰਜਾਬ ਜਿਹੜੇ ਆ ਉਹ ਫੇਸ ਹੈਗੇ ਆ। ਬੀਬੀ ਸਿੱਧੂ ਨੂੰ ਕੌਣ ਜਾਣਦਾ ਮੈਨੂੰ ਦੱਸੋ? ਅੰਮ੍ਰਿਤਸਰ ਈਸਟ ਦੇ ਹੀ ਨੇਤਾ ਬਣ ਜਾਣ ਤੇ ਬਹੁਤ ਵੱਡੀ ਗੱਲ ਆ। ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਤੇ ਕੋਈ ਪਤਾ ਹੀ ਨਹੀਂ ਖੇਡਿਆ। ਉਲਟਾ ਕਾਂਗਰਸ ਦਾ ਹਾਲ ਏਡਾ ਹਾਸੋਹੀਣਾ ਹੋ ਗਿਆ ਕਿ ਉਧਰ ਪ੍ਰਤਾਪ ਸਿੰਘ ਬਾਜਵਾ ਜਾਂ ਫਤਿਹ ਜੰਗ ਬਾਜਵਾ, ਉਹਨਾਂ ਨੂੰ ਦੇਖੀਏ, ਇੱਧਰ ਇਹਨਾਂ ਨੂੰ ਦੇਖੀਏ, ਤੇ ਕੀ ਚੱਲ ਰਿਹਾ ਵਾ। ਇਹ ਤਾਂ ਠੀਕ ਵੈਸਾ ਹੀ ਆ ਨਾ ਜਿਵੇਂ ਅਕਾਲੀਆਂ ਦੇ ਵਿੱਚ ਮਲੂਕਾ ਫੈਮਿਲੀ 'ਚ ਆ ਕਿ ਪਿਓ ਇੱਕ ਪਾਸੇ ਆ, ਪੁੱਤ ਤੇ ਨੂੰਹ ਦੂਜੇ ਪਾਸੇ ਆ। ਤਾਂ ਇਸ ਪਾਰਟੀ ਦਾ ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਕੋਈ ਭਵਿੱਖ ਤੇ ਛੱਡੋ, ਇਹਦਾ ਕੋਈ 4 ਦਿਨਾਂ ਦਾ ਵਕਫਾ ਵੀ ਚੰਗਾ ਲੰਘੇਗਾ। ਕਿਉਂਕਿ ਇਹਦੇ ਵਿੱਚ ਸਾਫ਼ ਹੈ ਨਾ ਕਿ ਬੀਬੀ ਸਿੱਧੂ ਪਹਿਲਾਂ ਤੇ ਕੋਈ ਜਥੇਬੰਦਕ ਢਾਂਚਾ ਉਸਾਰਨਗੇ, ਫਿਰ ਗੱਲ ਗਾਂ ਅੱਗੇ ਤੁਰੂਗੀ। ਪਰ ਪੂਰੇ ਪੰਜਾਬ ਦੇ ਵਿੱਚੋਂ ਲੀਡਰ ਲੱਭਣੇ, ਪੂਰੇ ਪੰਜਾਬ ਦੇ ਵਿੱਚੋਂ ਕੈਡਰ ਖੜਾ ਕਰਨਾ ਬਹੁਤ ਮੁਸ਼ਕਲ ਗੱਲਾਂ ਹੁੰਦੀਆਂ ਨੇ। ਇਹ ਕੋਈ ਪਾਰਟੀ ਕੋਈ ਮਜ਼ਾਕ ਨਹੀਂ ਹੁੰਦਾ। ਜੇ ਤਾਂ ਤੁਸੀਂ ਵੈਸੇ ਹੀ ਨਜ਼ਾਰੇ ਲੈਣੇ ਨੇ ਤਾਂ ਇਲੈਕਸ਼ਨ ਲੜ ਲਓ ਜਾਂ ਕਾਗਜ਼ ਭਰ ਲਓ, ਪਾਰਟੀ ਖੜੀ ਕਰ ਲਓ, ਕੋਈ ਦਿੱਕਤ ਨਹੀਂ ਹੈ। ਬਟ ਜੇ ਤੁਸੀਂ ਇੱਕ ਸੰਜੀਦਾ ਰਾਜਨੀਤਿਕ ਧਿਰ ਵਜੋਂ ਉੱਭਰਨਾ ਹੈ ਤਾਂ ਤੁਹਾਨੂੰ ਬਹੁਤ ਕੰਮ ਕਰਨ ਦੀ ਲੋੜ ਪੈਂਦੀ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਜੇਕਰ ਜੁਆਇਨ ਕਰਦੇ ਆ ਕੱਲ ਨੂੰ ਇਸ ਨੂੰ ਕਾਂਗਰਸ ਤੋਂ ਪਾਸੇ ਹੋ ਕੇ, ਤਾਂ ਆਪਾਂ ਦੇਖ ਸਕਦੇ ਕਿ ਕੁਝ ਅਸਰ ਹੋਏਗਾ। ਜੇ ਨਵਜੋਤ ਸਿੰਘ ਸਿੱਧੂ ਹੀ ਨਹੀਂ ਇਹਦੇ ਚ ਆਉਣਗੇ ਤੇ ਲੋਕੀ ਕਹਿਣਗੇ ਕਿ ਪਹਿਲਾਂ ਇਹ ਪਤਾ ਕਰੋ ਕਿ ਇਹ ਪਤਨੀ ਦੀ ਪਾਰਟੀ ਹੈ ਜਾਂ ਪਤੀ ਦੀ ਪਾਰਟੀ ਹੈ, ਦੋਵਾਂ ਦੀ ਹੈ ਜਾਂ ਇੱਕ ਦੀ ਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਮਜ਼ਾਕ ਦਾ ਪਾਤਰ ਜਿਹਾ ਬਣ ਜਾਊਗਾ ਕੰਮ। ਤਾਂ ਖੈਰ ਚੀਮਾ ਸਾਹਿਬ ਨੇ ਤੇ ਅੱਜ ਮੇਰੇ ਖਿਆਲ ਦੇ ਨਾਲ ਇਹਦੇ ਤੇ ਤਰਜ਼ ਜਿਹੜਾ ਹੈ ਉਹ ਕੱਸ ਵੀ ਦਿੱਤਾ ਹੈ। ਤਾਂ ਫਿਲਹਾਲ ਆਪਾਂ ਕਹਿ ਲਈਏ ਕਿ ਵੈਸੇ ਤੇ ਜਿਵੇਂ ਅੱਗੇ ਬਹੁਤ ਸਾਰੀਆਂ ਪਾਰਟੀਆਂ, ਬੀਬੀ ਸਿੱਧੂ ਵੀ ਜੇ ਪਾਰਟੀ ਬਣਾ ਲੈਣਗੇ ਤੇ ਕੋਈ ਫਰਕ ਨਹੀਂ ਪੈਂਦਾ। ਪਰ ਇਹ ਜਿਹੜੀ ਪਾਰਟੀ ਇਹਦਾ ਨਾਂ ਜਿਹੜਾ ਹੈ ਉਹ ਵੀ ਭਾਰਤੀ ਜਨਤਾ ਪਾਰਟੀ ਵਰਗਾ ਹੀ ਆ। ਤੇ ਕੁਝ ਲੋਕ ਕਹਿ ਰਹੇ ਆ ਕਿ ਸਪੋਰਟ ਹੀ ਉਹਨਾਂ ਨੂੰ ਇੰਡਾਇਰੈਕਟਲੀ ਹੋਣੀ ਆ। ਖੈਰ ਜੋ ਵੀ ਆ, ਮੈਨੂੰ ਨਹੀਂ ਲੱਗਦਾ ਕਿ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹਾਲੇ ਆਪਾਂ ਸੋਚਾਂਗੇ, ਕਿਉਂਕਿ ਹਾਲੇ ਤੇ ਇਹ ਅੱਗੇ ਵਧਣੇ ਸ਼ੁਰੂ ਹੀ ਹੋਏ ਆ। ਜਦੋਂ ਵਧਣਗੇ ਫਿਰ ਪਤਾ ਲੱਗੂਗਾ। ਫਿਲਹਾਲ ਤੇ ਜਿਹੜੀ ਹੈ ਨਾ ਉਹ ਬੀਬੀ ਨੇ ਏਦਾਂ ਲੱਗਦਾ ਕਿ ਕਾਂਗਰਸ ਦੇ ਨਾਲ ਅੜੀ ਪੁਗਾਈ ਆ, ਕਿਉਂਕਿ ਕਾਂਗਰਸ ਦੇ ਵਿੱਚ ਉਹਨਾਂ ਲਈ ਦਰਵਾਜ਼ਾ ਲਗਭਗ ਬੰਦ ਹੋ ਗਿਆ ਸੀਗਾ। ਤਾਂ ਉਹਨਾਂ ਨੇ ਇੱਕ ਆਪਣਾ ਜ਼ਰੂਰ ਦਰਵਾਜ਼ਾ ਜਿਹੜਾ ਬਣਾ ਲਿਆ ਹੈ। ਜੀ ਅੱਗੇ ਵਧੀਏ ਤਾਂ ਉਧਰ ਪੁਨਰ ਸਰਜੀਤ ਅਕਾਲੀ ਦਲ ਨੂੰ ਅਲਵਿਦਾ ਕਿਹਾ ਸੀ ਕੁਝ ਦਿਨ ਪਹਿਲਾਂ ਜਥੇਦਾਰ ਤੋਤਾ ਸਿੰਘ ਹੋਣਾ ਦੇ ਪੁੱਤਰ ਨੇ, ਤੇ ਅੱਜ ਕਹਿੰਦੇ ਜੀ ਉਹਨਾਂ ਨੇ ਅਕਾਲੀ ਦਲ ਦੇ ਨਾਲ ਜੁਆਇਨਿੰਗ ਕਰ ਲਈ ਹੈ, ਮੁੜ ਤੋਂ ਘਰ ਵਾਪਸੀ ਕਰ ਲਈ ਹੈ। ਤੁਸੀਂ ਸ਼ੋਲੇ ਦਾ ਉਹ ਸੀਨ ਜ਼ਰੂਰ ਵੇਖਿਆ ਹੋਣਾ ਕਿ ਆਦੇ ਇੱਧਰ ਜਾਓ, ਆਦੇ ਇੱਧਰ ਜਾਓ, ਬਾਕੀ ਮੇਰੇ ਪਿੱਛੇ ਆਓ। ਅਸਰਾਨੀ ਸਾਹਿਬ ਦਾ ਉਹ ਸੀਨ ਆ, ਉਹ ਮੈਨੂੰ ਲੱਗਦਾ ਕਿ ਅੰਤ ਦੇ ਵਿੱਚ ਅਸਰਾਨੀ ਸਾਹਿਬ ਵਾਂਗੂ ਜਿਹੜੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਆ ਉਹ ਇਕੱਲੇ ਹੀ ਰਹਿ ਜਾਣਗੇ ਪੁਨਰ ਸੁਰਜੀਤੀ ਦੇ ਵਿੱਚ। ਹੁਣ ਪੁਨਰ ਸੁਰਜੀਤੀ ਕਿੰਨੀ ਕੁ ਸੁਰਜੀਤ ਹੋਈ ਆ ਉਹ ਤਾਂ ਤੁਸੀਂ ਦੇਖ ਹੀ ਲਓ। ਚਰਨਜੀਤ ਸਿੰਘ ਬਰਾੜ ਕਿੱਥੇ ਨੇ ਅੱਜ, ਏਆਲੀ ਸਾਹਿਬ ਕਿੱਥੇ ਨੇ ਅੱਜ, ਮੱਖਣ ਜੀ ਆ ਗਏ, ਰਹਿ ਕੌਣ ਗਏ? ਰਖੜਾ ਬ੍ਰਦਰਸ, ਚੰਦੂ ਮਾਜਰਾ, ਬੀਬੀ ਜਗੀਰ ਕੌਰ। ਚੰਦੂ ਮਾਜਰਾ ਦਾ ਤਾਂ ਉਡੂ ਕਰੇ ਜੀ ਹਾਨੀਆਂ, ਉਹਨਾਂ ਦਾ ਤੇ ਉਡੂ ਵਿੱਚ ਚਿੱਤ ਕਰਦਾ ਉਹ ਤੇ ਕਿਸੇ ਵੇਲੇ ਵੀ ਉੱਠ ਸਕਦੇ ਆ। ਰਹਿ ਕੌਣ ਗਿਆ? ਗਿਆਨੀ ਹਰਪ੍ਰੀਤ ਸਿੰਘ ਐਲਾਨੀਆ ਕਹਿ ਚੁੱਕੇ ਨੇ ਗੁਰਪ੍ਰੀਤ ਕਿ ਮੈਂ ਭਾਵੇਂ ਇਕੱਲਾ ਰਹਿ ਜਾਵਾਂ, ਮੈਂ ਭਗੌੜਾ ਦਲ ਚ ਨਹੀਂ ਜਾਵਾਂਗਾ, ਕਿਉਂਕਿ ਉਹਨਾਂ ਦੇ ਮਤਭੇਦ ਹੀ ਇਸ ਕਦਰ ਅੱਗੇ ਜਾ ਚੁੱਕੇ ਆ ਕਿ ਹੁਣ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਸਲੂਤਾ ਇੱਕ ਦੂਜੇ ਦੀ ਕਰਨ ਵਾਲਾ ਜਾਂ ਮੁੜ ਕੇ ਇੱਕ ਦੂਜੇ ਦੇ ਨਾਲ ਮਿਲਵਰਤਨ ਵਾਲਾ ਸਬੱਬ ਬਣੇਗਾ। ਰਹੀ ਗੱਲ ਮੱਖਣ ਦੀ, ਮੱਖਣ ਹੁਰੀ ਪਿਛਲੇ ਕੁਝ ਦਿਨਾਂ ਤੋਂ ਅਕਾਲੀ ਦਲ ਦੇ
ਇਨ ਟੱਚ ਸਨ। ਪਿਛਲੇ ਦਿਨੀ ਇਹਨਾਂ ਨੇ ਇੱਕ ਸਟੇਟਮੈਂਟ ਵੀ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਏਜੰਸੀਆਂ ਨਾਲ ਰਲ ਕੇ ਅਕਾਲੀ ਦਲ ਨੂੰ ਖੋਰਾ ਲਾਉਣ ਦੇ ਮੰਤਵ ਦੇ ਨਾਲ ਚੱਲਦੇ ਪਏ ਆ। ਉਹ ਸਭ ਕੁਝ ਜਿਹੜਾ ਆਇਆ ਸੀ ਉਹ ਸਕ੍ਰਿਪਟਡ ਸੀਗਾ। ਗੱਲਬਾਤ ਲਗਭਗ ਹੋ ਚੁੱਕੀ ਸੀਗੀ। ਅੱਜ ਫਿਰ ਇਹ ਖਬਰ ਆ ਜਾਂਦੀ ਆ ਕਿ ਮੱਖਣ ਬਰਾੜ ਹੋਰਾਂ ਨੇ ਬਾਦਲ ਪਿੰਡ ਦੇ ਵਿੱਚ ਆ ਕੇ ਤੇ ਮਾਮਲਾ ਜਿਹੜਾ ਫਿੱਟ ਕਰ ਲਿਆ ਹੈ। ਤੋ ਮਤਲਬ ਕਿ ਮੱਖਣ ਬਰਾੜ ਤੋਤਾ ਸਿੰਘ ਦੇ ਸਪੁੱਤਰ, ਤੋਤਾ ਸਿੰਘ ਪੁਰਾਣੇ ਲੀਡਰ ਸਨ, ਕਿਸੇ ਟਾਈਮ ਮੰਤਰੀ ਸੀਗੇ, ਔਰ ਉਸ ਵੇਲੇ ਜਦੋਂ ਗੁਲਾਬੀ ਸੁੰਡੀ ਪਈ ਤੋਤਾ ਸਿੰਘ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗੇ। ਹਾਲਾਂਕਿ ਕਲੀਨ ਚਿੱਟ ਮਿਲੀ, ਪਰ ਉਹ ਮਾਮਲਾ ਫਿਰ ਇੰਨਾ ਜ਼ਿਆਦਾ ਵਿਗੜ ਗਿਆ, ਗਾਂ ਦੀ ਗਾਂ ਬੇਅਦਬੀਆਂ ਤੇ ਮੁੜ ਕੇ ਐਸਾ ਤੈਸਾ ਕੰਮ ਹੋਇਆ ਕਿ ਇਹਨਾਂ ਦੇ ਪੈਰ ਹੀ ਨਹੀਂ ਲੱਗੇ। ਅੱਛਾ, ਹੁਣ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ, ਕੁਛ ਲੋਕ ਕਹਿ ਦਿੰਦੇ ਕਿ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਯਾਰ, ਭਵਿੱਖ ਚ ਹੋਏਗਾ ਫਲਾਂ ਹੋਏਗਾ। ਲੱਗ ਜਾਂਦਾ ਹੁੰਦਾ ਪਤਾ। ਅਸਲ ਦੇ ਵਿੱਚ ਕੀ ਆ ਕਿ ਇਹ ਟਿਕਟ ਮੰਗ ਰਹੇ ਸਨ ਧਰਮਕੋਟ ਤੋਂ, ਕਿ ਮੈਨੂੰ ਪ੍ਰੋਮਿਸ ਕਰੋ ਕਿ ਤੁਸੀਂ ਧਰਮਕੋਟ ਤੋਂ ਲੜਾਓਗੇ। ਸੁਖਬੀਰ ਸਿੰਘ ਬਾਦਲ ਨੇ ਥੋੜਾ ਟਾਈਮ ਜ਼ਰੂਰ ਲਿਆ, ਪਰ ਬਾਅਦ ਦੇ ਵਿੱਚ ਕਮਿਟਮੈਂਟ ਇਹਨਾਂ ਦੀ ਹੋ ਗਈ ਆ ਕਿ ਧਰਮਕੋਟ ਤੁਹਾਨੂੰ ਛੱਡ ਦਿੱਤਾ ਜਾਏਗਾ। ਧਰਮਕੋਟ ਇਲੈਕਸ਼ਨ ਜਿਹੜਾ ਹੈ ਉਹ ਅੱਗੇ ਵੀ ਇਹਨਾਂ ਨੇ, ਯਾਨੀ ਤੋਤਾ ਸਿੰਘ ਫੈਮਿਲੀ ਨੇ ਲਗਭਗ 2-3 ਵਾਰੀ ਕੰਟੈਸਟ ਕੀਤਾ ਵਾ। ਤੋ ਖੈਰ ਇਹਨਾਂ ਨੇ ਹੁਣ ਧਰਮਕੋਟ ਤੋਂ ਹੀ ਇਲੈਕਸ਼ਨ ਲੜਨ ਦੀ ਗੱਲ ਕਹੀ ਆ। ਧਰਮਕੋਟ ਦੀ ਗੱਲ ਜੇ ਕਰੀਏ ਆਪਾਂ ਗੁਰਪ੍ਰੀਤ, ਵੈਸੇ 3 ਇਲੈਕਸ਼ਨ ਸ਼ਾਇਦ ਇਹਨਾਂ ਨੇ ਲੜੇ ਆ, 1 ਜਿੱਤਿਆ 2 ਹਾਰਿਆ। ਤਾਂ ਧਰਮਕੋਟ ਦੇ ਵਿੱਚ ਕੀ ਆ ਕਿ ਦੇਖੋ, ਮੈਂ ਤੇ ਇਮਾਨਦਾਰੀ ਨਾਲ ਗੱਲ ਕਰਦਾ ਹੁੰਦਾ ਵਾਂ ਕਿ ਜਿੰਨੇ ਬੰਦੇ ਆਪਾਂ ਆਮ ਆਦਮੀ ਪਾਰਟੀ ਦੇ ਦੇਖਨੇ ਆ ਪੂਰੇ ਪੰਜਾਬ 'ਚੋਂ, ਕਿ ਜਿਨ੍ਹਾਂ ਦੀ ਜਿੱਤਣ ਦੀ ਸੰਭਾਵਨਾ ਹੈ ਜਾਂ ਰਿਪੀਟ ਹੋਣ ਦੀ ਸੰਭਾਵਨਾ ਰੱਖਦੇ, ਜਾਂ ਜਿਨ੍ਹਾਂ ਦੀ ਫੀਡਬੈਕ ਪੋਜ਼ਿਟਿਵ ਹੁੰਦੀ ਆ, ਉਹਨਾਂ ਦੇ ਵਿੱਚ ਧਰਮਕੋਟ ਵਾਲੇ ਢੋਸ ਇੱਕ ਆ ਕਿ ਉਹਨਾਂ ਦਾ ਕੰਮ ਠੀਕ ਆ। ਵਿਵਾਦ ਉਹਨਾਂ ਦੇ ਬਥੇਰੇ ਆ, ਰੌਲੇ ਵੀ ਪਏ ਆ, ਪਰ ਮਤਲਬ ਕਿ ਇੱਕ ਬੰਦੇ ਦਾ ਰਸੂਖ ਬਣਿਆ ਹੁੰਦਾ ਹੈ ਨਾ ਜਿਹੜਾ, ਉਹਦੇ ਆਧਾਰ ਤੇ ਫੀਡਬੈਕ ਹੈ। ਤੇ ਇਹਦਾ ਮਤਲਬ ਹੈ ਜੇ ਮੱਖਣ ਬਰਾੜ ਵਰਗਾ ਇੱਕ ਵੱਡਾ ਚਿਹਰਾ ਧਰਮਕੋਟ ਦੇ ਵਿੱਚ ਜਾਂਦਾ ਹੈ, ਜਿੱਥੇ ਉਹਦੀ ਟੱਕਰ ਇੱਕ ਨੌਜਵਾਨ ਲੀਡਰ ਦੇ ਨਾਲ ਹੋਏਗੀ, ਜਿਹੜਾ ਕਿ 4 ਸਾਲਾਂ 'ਚ, 4.25 ਸਾਲਾਂ 'ਚ ਕਹਿ ਲਓ ਕਿ ਆਪਣਾ ਕੱਦ ਵਧਾ ਚੁੱਕਾ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਹੌਟ ਸੀਟ ਤੋਂ ਘੱਟ ਨਹੀਂ ਹੋਏਗੀ ਫਿਰ ਧਰਮਕੋਟ ਵਾਲੀ, ਕਿਉਂਕਿ ਇੱਕ ਅੱਧਾ ਚਿਹਰਾ ਕੋਈ ਹੋਰ ਆ ਗਿਆ ਤਾਂ ਮਾਮਲਾ ਜਿਹੜਾ ਪੂਰਾ ਭਖ ਜਾਏਗਾ। ਯਾਨੀ ਜੇ ਕਾਂਗਰਸ ਵੱਲੋਂ ਵੀ ਸਟਰੋਂਗ ਕੈਂਡੀਡੇਟ ਦੇ ਦਿੱਤਾ ਤਾਂ ਇੱਥੇ ਵੀ ਟੱਕਰ ਜ਼ਬਰਦਸਤ ਹੋ ਜਾਏਗੀ। ਔਰ ਇੱਥੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਇੱਥੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਸਿਆਸੀ ਤਨਜ਼ੀਮ ਆ, ਉਹ ਵੀ ਕੋਈ ਨਾ ਕੋਈ ਸਮਝੌਤੇ 'ਚ ਜਾ ਕੇ ਜਾਂ ਕੋਈ ਆਪਣਾ ਬੰਦਾ ਠੱਲ ਸਕਦੇ ਆ, ਉਹਨਾਂ ਦਾ ਵੀ ਪ੍ਰਭਾਵ ਹੈ। ਯਾਨੀ ਇਸ ਇਲਾਕੇ ਦੇ ਵਿੱਚ ਜੇ ਆਪਾਂ ਦੇਖੀਏ ਚੀਰਾ, ਧਰਮਕੋਟ ਤੇ ਇਹ ਜਿਹੜੇ 2-3 ਹਲਕੇ ਨੇ, ਮੋਗਾ, ਇਹ ਆਪਸ ਦੇ ਵਿੱਚ ਜੁੜੇ ਹੋਏ ਨੇ। ਮਤ ਭੁੱਲੋ ਫਿਰੋਜ਼ਪੁਰ ਦਿਹਾਤੀ ਵੀ ਆ ਜਾਂਦਾ ਹੈਗਾ। ਤਾਂ ਇਹ ਕਾਫੀ ਇੰਟਰਸਟਿੰਗ ਰਾਜਨੀਤਿਕ ਸਮੀਕਰਨ ਗੁਰਪ੍ਰੀਤ ਬਣਨ ਜਾ ਰਹੇ ਨੇ ਆਉਣ ਵਾਲੇ ਸਮੇਂ ਜੀ। ਅੱਗੇ ਵਧੀਏ ਤਾਂ ਉਧਰ ਧਾਲੀਵਾਲ ਨੇ ਕਹਿੰਦੇ ਵੀ ਠੇਕੇਦਾਰ ਤੇ ਕਾਰਵਾਈ ਦੇ ਹੁਕਮ ਦਿੱਤੇ ਨੇ ਜੀ। ਕਿਹੜਾ ਇਹ ਠੇਕੇਦਾਰ ਹੈ? ਦੇਖੋ, ਚੈਕਿੰਗ ਵੈਕਿੰਗ ਦਾ ਮਸਲਾ ਸੀਗਾ, ਜਿੱਥੇ ਕੁਝ ਮਤਲਬ ਕਿ ਨਾਖੁਸ਼ੀ ਜ਼ਾਹਰ ਕੀਤੀ ਇਹਨਾਂ ਨੇ ਮਟੀਰੀਅਲ ਵਗੈਰਾ ਨੂੰ ਲੈ ਕੇ। ਤੇ ਦੇਖੋ, ਇਹ ਚਲੋ ਵਧੀਆ ਗੱਲ ਹੈ, ਮੈਂ ਇਸ ਨੂੰ ਮਾੜਾ ਨਹੀਂ ਗਿਣਦਾ, ਕਿਉਂਕਿ ਇਹਨਾਂ ਦੀ ਡਿਊਟੀ ਹੈ। ਜੇ ਇਹ ਨਹੀਂ ਕਰਦੇ ਆਪਾਂ ਫਿਰ ਵੀ ਇਹਨਾਂ ਦੀ ਆਲੋਚਨਾ ਕਰਦੇ ਹਾਂ। ਪਿਛਲੇ ਦਿਨਾਂ 'ਚ ਮੈਂ ਇੱਕ ਹੋਰ ਵਿਧਾਇਕ, ਨੌਜਵਾਨ ਵਿਧਾਇਕ ਜਿਹੜਾ ਕਾਫੀ ਚਰਚਿਤ ਹੋ ਗਿਆ ਸੀ ਬਾਅਦ ਦੇ ਵਿੱਚ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਉਸਦੀ ਇੱਕ ਵੀਡੀਓ ਦੇਖੀ ਸੀ ਗੁਰਪ੍ਰੀਤ, ਜਿਹੜਾ ਕਿ ਇੱਕ ਮੌਕੇ ਤੇ ਉਦਘਾਟਨ ਕਰਨ ਜਾਂਦਾ ਹੈ MLA, ਤੇ ਜਦੋਂ ਉਹ ਜਾ ਕੇ ਮਟੀਰੀਅਲ ਦੇਖਦਾ ਉਹ ਨਾ ਕਰ ਦਿੰਦਾ ਕਿ ਮੈਂ ਇਹਦਾ ਉਦਘਾਟਨ ਨਹੀਂ ਕਰਾਂਗਾ। ਕਿਉਂਕਿ ਤੁਸੀਂ ਇਹਦੇ ਵਿੱਚ ਜੋ ਮਟੀਰੀਅਲ ਵਰਤਿਆ ਉਹ ਬਿਲਕੁਲ ਗੈਰ ਮਿਆਰੀ ਆ, ਤੇ ਕੱਲ ਨੂੰ ਮੇਰਾ ਵੀ ਨਾ ਬਦਨਾਮ ਹੋਏਗਾ। ਕਿੰਨੀ ਵਧੀਆ ਸੋਚ ਹੈ ਬੰਦੇ ਦੀ। ਜਿੱਥੇ ਕੋਈ ਵਧੀਆ ਕਰਦਾ ਉਸਨੂੰ ਵਧੀਆ ਕਹਿਣ ਦੀ ਜ਼ਰੂਰਤ ਹੁੰਦੀ ਹੈ। ਤਾਂ ਚਲੋ, ਕੁਲਦੀਪ ਸਿੰਘ ਧਾਲੀਵਾਲ, ਵੈਸੇ ਕੁਲਦੀਪ ਸਿੰਘ ਧਾਲੀਵਾਲ ਠੀਕ ਹੈ, ਇਹ ਵੀ ਆਪਣੇ ਏਰੀਏ ਦੇ ਵਿੱਚ ਇਸ ਗੱਲੋਂ ਚਰਚਿਤ ਆ। ਇਹਨਾਂ ਦੇ ਐਕਸ਼ਨ ਜਿਹੜੇ ਆ ਉਹ ਇਸੇ ਤਰ੍ਹਾਂ ਦੇ ਹੁੰਦੇ ਆ। ਹਾਲਾਂਕਿ ਇਹਨਾਂ ਦੀ ਟ੍ਰੋਲਿੰਗ ਹੁੰਦੀ ਆ, ਮੀਮ ਬਣਦੇ ਆ, ਇਹਨਾਂ ਤੇ ਚੁਟਕਲੇ ਬਣਦੇ ਆ, ਬਹੁਤ ਜ਼ਿਆਦਾ ਇਹਨਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ। ਔਰ ਖਾਸ ਤੌਰ ਤੇ ਇੱਕ ਤੇ ਤੁਸੀਂ ਦੇਖਿਆ ਹੋਣਾ, ਜਿਹੜੇ ਕੱਟ ਕੇ ਰੀਲ ਵੀ ਬਣਾਉਂਦੇ ਆ, ਇਹ ਸਾਨੂੰ ਮਖੌਲ ਕਰਦੇ ਨੇ ਸਰ, ਸਾਨੂੰ ਮਖੌਲ ਕਰਦੇ ਨੇ। ਉਹ ਤੁਸੀਂ ਇਸ ਟਾਈਪ ਦੀ ਦੇਖੀ ਹੋਣੀ, ਉਹ ਕੱਟ ਕੇ ਵੀ ਲਾ ਦਿੰਦੇ ਨਾਲ ਡਾਇਲੌਗ। ਬਿਲਕੁਲ। ਪਰ ਇਹ ਐਕਸ਼ਨ 'ਚ ਰਹਿੰਦੇ ਨੇ। ਹਾਂ, ਕਈ ਵਾਰ ਇਹਨਾਂ ਦੇ ਐਕਸ਼ਨ ਵਿਵਾਦਤ ਵੀ ਹੁੰਦੇ। ਤੁਹਾਨੂੰ ਪਤਾ, ਇੱਕ ਵਾਰੀ ਇਹਨਾਂ ਨੇ
ਟ੍ਰੈਫਿਕ ਵਾਲਿਆਂ ਦੇ ਮਾਮਲੇ ਦੇ ਵਿੱਚ ਗਾਲਾਂ ਕੱਢਦੀਆਂ ਸਨ। ਫਿਰ ਇਹਨਾਂ ਨੂੰ ਮਾਫੀ ਮੰਗਣੀ ਪਈ ਸੀ। ਪਰ ਫਿਲਹਾਲ ਜਿਹੜਾ ਮਾਮਲਾ ਹੈ ਉਹ ਮਾਮਲਾ ਹੈਗਾ ਛੱਪੜ ਦੇ ਨਿਰਮਾਣ ਕਾਰਜ ਚੱਲ ਰਹੇ ਸਨ। ਘਟੀਆ ਸਮੱਗਰੀ ਕਥਿਤ ਤੌਰ ਤੇ ਉੱਥੇ ਵਰਤੀ ਜਾ ਰਹੀ ਸੀਗੀ। ਫਿਰ ਇਹਨਾਂ ਨੇ ਬਰੀਕੀ ਦੇ ਨਾਲ ਨਿਰੀਖਣ ਕੀਤਾ ਤੇ ਠੇਕੇਦਾਰ ਤੋਂ ਸਾਰੀ ਸਥਿਤੀ ਜਿਹੜੀ ਆ ਉਹ ਜਾਣੀ ਤੇ ਫਿਰ ਪਿੱਲੀ ਇੱਟਾਂ ਦਾ ਜਿਹੜਾ ਮਸਲਾ ਸੀਗਾ ਉਹਨੂੰ ਜਾਂਚ ਪੜਤਾਲ ਦੀ ਜ਼ਦ ਚਲੇ ਆਂਦਾ ਤੇ ਨਾਲ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ। ਦੇਖੋ ਗੁਰਪ੍ਰੀਤ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਤੁਹਾਡਾ ਐਮਐਲਏ ਜਿਹੜਾ ਸਤਰਕ ਹੋਣਾ ਚਾਹੀਦਾ, ਚੌਕੰਨਾ ਹੋਣਾ ਚਾਹੀਦਾ। ਉਹ ਜਾ ਕੇ ਵੇਖੇ ਮੌਕੇ ਤੇ, ਉਹ ਡਰ ਵੀ ਰਵੇ ਠੇਕੇਦਾਰਾਂ ਵਗੈਰਾ ਨੂੰ। ਪਰ ਇਹ ਠੀਕ ਆ, ਧਾਲੀਵਾਲ ਸਾਹਿਬ ਨੇ ਜਿਵੇਂ ਕਿਹਾ ਕਿ ਇਹਨਾਂ ਦੀ ਰਾਜਨੀਤੀ ਦੇ ਵਿੱਚ ਕਈ ਰੰਗ ਨੇ, ਉਹਨਾਂ ਦੀ ਆਲੋਚਨਾ ਵੀ ਹੋ ਸਕਦੀ ਹੈ, ਸਿਫਤ ਵੀ ਹੋ ਸਕਦੀ ਹੈ। ਪਰ ਜੇ ਤੁਸੀਂ ਦੂਜੇ ਪਾਸੇ ਦੇਖੋਗੇ ਤਾਂ ਮਾਨਸਾ ਦੇ ਵਿੱਚ ਇੱਕ ਜਿਹੜੀ VIP ਸੜਕ ਬਣੀ ਸੀ, ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਉਹਦਾ ਖਾਸਾ ਵਿਵਾਦ ਹੋਇਆ। ਅੱਛਾ, ਉਹਦੇ 'ਚ ਜਿਹੜੇ ਵਿਧਾਇਕ ਸੀਗੇ ਉਹ ਵਿਧਾਇਕ ਕਹਿ ਰਹੇ ਸੀਗੇ ਕਿ ਇਹ ਸ਼ਹਿਰ ਦੇ ਵਿਕਾਸ ਕਾਰਜ ਰੋਕਣ ਲਈ ਕੁਝ ਲੋਕ ਰਾਹ 'ਚ ਰੋੜੇ ਅਟਕਾ ਰਹੇ ਆ। ਪਰ ਬਾਅਦ ਦੇ ਵਿੱਚ ਜਿਹੜੇ ਨੋਰਮਸ ਹੁੰਦੇ ਆ, ਜਦੋਂ ਚੈਕਿੰਗ ਰਿਪੋਰਟ ਆਈ ਤਾਂ ਉਸ ਨੋਰਮ ਦੇ ਮੁਤਾਬਕ ਵੀ ਕਹਿ ਲਓ ਕਿ ਉਹ ਮਟੀਰੀਅਲ ਨਹੀਂ ਸੀ ਪਾਇਆ ਗਿਆ। ਇਹਦਾ ਮਤਲਬ ਇਹ ਹੈ ਕਿ ਤੁਸੀਂ ਇਸ ਤਰ੍ਹਾਂ ਜਿਹੜੇ ਬੰਦੇ ਕਰ ਰਹੇ ਆ, ਵਿਸਲ ਬਲੋਅਰ ਹੈ ਜਾਂ ਜਿਹੜੇ ਕਹਿ ਲਓ ਕਿ ਵਧੀਆ ਸੋਚ ਰੱਖਦੇ ਆ, ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਤਾਂ ਕੀ ਕਰਨਾ ਵਾ। ਤੁਸੀਂ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਠੱਗ ਠੋਰ ਮਤਲਬ ਕਿ ਵਿੱਚੋਂ ਖਾਣ ਵਾਲੇ, ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੋ। ਤੁਸੀਂ ਇਹ ਵੇਖੋ ਕਿ ਹਾਂ, ਜੇ ਇੱਕ ਵਾਰੀ ਵਿਕਾਸ ਕਾਰਜ ਰੁਕਿਆ ਉਹ ਬੇਲੋੜਾ ਤਾਂ ਨਹੀਂ ਰੁਕਿਆ। ਜੇ ਉਹਦੇ ਵਿੱਚ ਚੈਕਿੰਗ ਦੀ ਜ਼ਰੂਰਤ ਹੈ ਤੇ 1-2 ਦਿਨ ਕੰਮ ਰੁਕਣ ਦਾ ਕੋਈ ਹਰਜ ਨਹੀਂ ਹੈ, ਬਨਸਪਤ ਇਸਦੇ ਕਿ ਬਈ ਉੱਥੇ ਤੁਸੀਂ ਮਾਲ ਖਾ ਲਓ ਚੰਗਾ। ਇਸ ਕਰਕੇ ਕੁਝ MLA ਵਾਹਵਾ ਚੁਕੰਨੇ ਰਹਿੰਦੇ ਆ ਆਪਣੇ ਇਲਾਕੇ 'ਚ, ਤੇ ਮੈਂ ਕਹਿੰਦਾ ਕਿ ਹਰ ਇੱਕ MLA ਨੂੰ ਚੁਕੰਨਾ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਨਾ ਸਿਰਫ ਤੁਹਾਡਾ ਰਾਜਸੀ ਨੁਕਸਾਨ ਹੋਏਗਾ, ਕੱਲ ਨੂੰ ਕਿਸੇ ਪ੍ਰੋਜੈਕਟ ਦੇ ਵਿੱਚ ਕੋਈ ਕਹਾਣੀ ਅੱਗੇ ਤੁਰ ਪਈ ਤੇ ਬਦਨਾਮੀ ਤੁਹਾਡੀ ਹੋਣੀ ਆ, ਨਾਲ ਕਈ ਵਾਰ ਕਾਨੂੰਨੀ ਕਾਰਵਾਈ ਵੀ ਹੋ ਜਾਂਦੀ ਹੈ ਜੀ। ਬਿਲਕੁਲ, ਜਦੋਂ ਨਾਮ ਵੱਜਣਾ ਫਿਰ ਨਾਲ ਤੁਹਾਡਾ ਵੀ ਵੱਜਣਾ ਵੀ ਭਾਈ ਇਹ ਜਿਹੜਾ ਇਸ ਜਗ੍ਹਾ ਤੇ MLA ਸੀ ਉਸ ਟਾਈਮ, ਉਹਨੇ ਅੱਖਾਂ ਬੰਦ ਕਰਕੇ ਉਦਘਾਟਨ ਕੀਤਾ। ਖੈਰ ਅੱਗੇ ਵਧੀਏ ਤਾਂ ਸੁਪਰੀਮ ਕੋਰਟ ਨੇ ਗਊ ਸੈਸ ਤੇ ਚੂੜੀ ਕੱਸੀ ਹੈ ਜੀ। ਦੇਖੋ, ਇੱਕ ਨਾ ਸੁਣਵਾਈ ਹੋਈ ਆ, ਵਿਪਰੀਤ ਸੁਣਵਾਈ ਕਿਉਂ ਹੋਈ ਆ, ਇਹ ਵੀ ਇੱਕ ਰੌਚਕ ਤੱਥ ਹੈ। ਬੜੀ ਮਹੱਤਵਪੂਰਨ ਪਟੀਸ਼ਨ ਪਈ ਹੈ। ਤੁਹਾਨੂੰ ਯਾਦ ਹੋਣਾ ਕੁੱਤਿਆਂ ਤੇ ਸੁਪਰੀਮ ਕੋਰਟ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਸਖਤੀ ਦਿਖਾਈ ਸੀਗੀ। ਉੱਥੋਂ ਹੀ ਇਸ ਪਟੀਸ਼ਨ ਦਾ ਆਈਡੀਆ ਸ਼ਾਇਦ ਨਿਕਲਦਾ ਹੈ ਤੇ ਇਸ ਪਟੀਸ਼ਨ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇੱਕ ਤਾਂ ਯਾਨੀ ਜਿਹੜਾ ਪਟੀਸ਼ਨ ਕਰਤਾ ਹੈ ਉਹ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਹੈ ਤੇ ਉਹਨਾਂ ਦੇ ਵਕੀਲ ਨੇ ਮੁੱਦਾ ਚੁੱਕਿਆ ਕਿ ਦੇਖੋ ਗੱਲ ਇਹ ਆ ਕਿ ਜਿਵੇਂ ਕਿਸੇ ਦੁਰਘਟਨਾ ਦੇ ਵਿੱਚ, ਕਿਸੇ ਹਾਦਸੇ ਦੇ ਵਿੱਚ ਕੋਈ ਜ਼ਖਮੀ ਹੋ ਜਾਂਦਾ ਹੈ, ਕੋਈ ਨੁਕਸਾਨ ਹੋ ਜਾਂਦਾ ਹੈ, ਤਾਂ ਉਹਦੇ ਲਈ ਇਹ ਇੱਕ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕੋਰਟ ਨੂੰ ਕਿ ਅਵਾਰਾ ਪਸ਼ੂ ਜਿਹੜੇ ਆ ਸਟੇਟ ਹਾਈਵੇਜ਼ ਜਾਂ ਨੈਸ਼ਨਲ ਹਾਈਵੇਜ਼ ਤੇ ਨਾ ਪਹੁੰਚਣ। ਠੀਕ ਹੈ ਜੀ। ਤੇ ਦੂਜੇ ਪਾਸੇ ਜਿਵੇਂ ਵਿਗਿਆਨਕ ਤਰੀਕਾ ਆ, ਅੱਜ ਕੱਲ੍ਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ, ਜ਼ਮਾਨਾ ਐਡਵਾਂਸ ਆ, ਕਿ ਗਊਸ਼ਾਲਾਵਾਂ ਦੇ ਵਿੱਚ ਜਾਂ ਮਤਲਬ ਕਿ ਪਸ਼ੂ ਸ਼ੈਲਟਰਿੰਗ ਜਿੱਥੇ ਹੁੰਦੀ ਆ, ਇਹਨਾਂ ਦੀ ਵੀ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਕਿ ਇੱਕ ਮਾਹੌਲ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਪੋਸ਼ਣ ਸੁਨਿਸ਼ਚਿਤ ਕਰਨ ਵਾਲਾ ਹੋਵੇ ਕਿ ਬਈ ਕੋਈ ਵੀ ਇਸ ਤਰ੍ਹਾਂ ਚਾਹੇ ਉਹ ਪਸ਼ੂ ਪਾਲਕ ਆ, ਚਾਹੇ ਉਹ ਕਹਿ ਲਓ ਕਿ ਗਊਸ਼ਾਲਾ ਦਾ ਸੰਚਾਲਕ ਆ, ਉਹ ਅਵਾਰਾ ਨਾ ਛੱਡ ਸਕੇ। ਇਹਦੇ ਵਿੱਚ ਇਹ ਵੀ ਇੱਕ ਕਹਿ ਲਓ ਕਿ ਅਪੀਲ ਕੀਤੀ ਗਈ ਆ। ਫਿਰ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਜੇ ਕੋਈ ਅਜਿਹਾ ਕਰਦਾ ਹੈ ਤੇ ਉਹਦੇ ਤੇ ਦੰਡਾਤਮਕ ਯਾਨੀ ਸਜ਼ਾਯੋਗ ਕੇਸ ਚਲਾਉਣਾ ਚਾਹੀਦਾ ਹੈ। ਫਿਰ ਦੂਜੇ ਪਾਸੇ ਮਤਲਬ ਇੱਕ ਗੱਲ ਹੋਰ ਕਹੀ ਗਈ ਕਿ ਜਿਵੇਂ ਆਪਾਂ ਇੱਕ ਚੀਜ਼, ਇੱਕ ਨਾ ਸ਼ਬਦ ਇਸਤੇਮਾਲ ਕੀਤਾ ਜਾਂਦਾ ਦੋਸ਼ ਰਹਿਤ ਮੁਆਵਜ਼ਾ। ਦੋਸ਼ ਰਹਿਤ ਮੁਆਵਜ਼ਾ ਕੀ ਹੁੰਦਾ ਹੈ ਗੁਰਪ੍ਰੀਤ? ਅੱਜ ਵੈਸੇ ਮੇਰੀ ਤਬੀਅਤ ਥੋੜੀ ਨਾਸਾਜ਼ ਹੈ, ਇਸ ਕਰਕੇ ਹੌਲੀ ਬੋਲਣਾ ਪੈ ਰਿਹਾ ਜੀ। ਅੱਛਾ, ਦੋਸ਼ ਰਹਿਤ ਮੁਆਵਜ਼ਾ ਜਿਹੜਾ ਹੁੰਦਾ ਹੈ ਨਾ ਗੁਰਪ੍ਰੀਤ, ਉਹ ਏਦਾਂ ਹੁੰਦਾ ਹੈ ਕਿ ਫਰਜ਼ ਕਰੋ ਤੁਸੀਂ ਆਪਦੀ ਮੋਟਰ ਤੇ ਜਾ ਰਹੇ ਹੋ, ਕਾਰ ਤੇ ਜਾ ਰਹੇ ਹੋ, ਉੱਥੇ ਸਪੀਡ ਲਿਮਿਟ 60 ਹੈ ਤੇ ਤੁਸੀਂ 80 ਤੇ ਹੋ
ਤੇ ਗਾਂ ਅਵਾਰਾ ਪਸ਼ੂ ਚ ਕਾਰ ਵੱਜਦੀ ਹੈ ਤਾਂ ਹੁਣ ਇੱਕ ਦੋਸ਼ ਤਾਂ ਤੁਹਾਡੇ ਚ ਗਿਣਿਆ ਜਾਏਗਾ ਕਿ ਤੁਸੀਂ 20 ਕਿਲੋਮੀਟਰ ਪਰ ਆਵਰ ਜਿਹੜੀ ਲਿਮਿਟਡ ਸਪੀਡ ਸੀ ਉਹਦੇ ਨਾਲੋਂ ਜ਼ਿਆਦਾ ਜਾ ਰਹੇ ਸੀ। ਬਿਲਕੁਲ। ਪਰ ਇੱਥੇ ਜਿਹੜਾ ਦੋਸ਼ ਰਹਿਤ ਮੁਆਵਜ਼ਾ ਹੋਏਗਾ ਉਹਦੇ ਚ ਇਹ ਚੀਜ਼ ਨਹੀਂ ਕਾਊਂਟ ਹੋਏਗੀ। ਕਿਉਂਕਿ ਜੇ ਤੁਸੀਂ ਇਹ 20 ਕਿਲੋਮੀਟਰ ਪਰ ਆਵਰ ਕੋਈ ਜ਼ਿਆਦਾ ਜਾ ਰਹੇ ਹੋ, ਕੋਈ ਨਿਯਮ ਤੋੜਿਆ ਹੈ, ਤਾਂ ਨੋਰਮਸ ਦੇ ਮੁਤਾਬਕ ਕਾਰਵਾਈ ਹੋ ਸਕਦੀ ਹੈ। ਤੁਹਾਡੀ ਜਾਨ ਨੂੰ ਥੋੜੀ ਖਤਰਾ ਪੈਦਾ ਕਰ ਸਕਦਾ ਕੋਈ ਅਵਾਰਾ ਪਸ਼ੂ। ਬਿਲਕੁਲ। ਉਹਦੇ ਲਈ ਜੁਰਮਾਨਾ ਅੱਡ ਤੋਂ ਹੋ ਸਕਦਾ ਹੈ। ਪਰ ਇੱਥੇ ਉਹ ਕਹਿੰਦੇ ਕਿ ਜਿਹੜਾ ਕੰਪਨਸੇਸ਼ਨ ਮਿਲਣਾ ਉਹ ਦੋਸ਼ ਰਹਿਤ ਹੋਵੇ, ਯਾਨੀ ਕਿਸਦਾ ਦੋਸ਼ ਹੈ ਇਸ ਗੱਲ ਤੇ ਜ਼ਿਆਦਾ ਬਹਿਸ ਨਾ ਹੋਵੇ। ਤਾਂ ਹੁਣ ਇਹਦੇ ਚ ਜਿਹੜੇ ਹੈਗੇ ਨੇ ਯੂਟੀਜ਼, ਸਟੇਟਾਂ, ਕੇਂਦਰ ਸਰਕਾਰ, ਕੇਂਦਰੀ ਪਸ਼ੂ ਪਾਲਣ ਬੋਰਡ, ਇਹਨਾਂ ਸਾਰਿਆਂ ਨੂੰ 4 ਹਫ਼ਤਿਆਂ ਵਾਸਤੇ ਤਲਬ ਕਰ ਲਿਆ। 4 ਹਫ਼ਤਿਆਂ ਦਾ ਟਾਈਮ ਦਿੱਤਾ ਗਿਆ ਤਾਂ 4 ਹਫ਼ਤਿਆਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਸਮਨ ਕੀਤਾ ਗਿਆ ਕਿ ਆਓ ਜਵਾਬ ਦੇਵੋ। ਤਾਂ ਇੰਟਰਸਟਿੰਗ ਹੈ, ਇਹ ਇੰਟਰਸਟਿੰਗ ਹੈ ਕਿਉਂਕਿ ਜਦੋਂ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਸੀ ਗੁਰਪ੍ਰੀਤ, ਤਾਂ ਇੱਕ ਦਿਲਚਸਪ ਫੈਕਟ ਉੱਥੇ ਨਿਕਲ ਕੇ ਆਇਆ ਕਿ ਕੁਝ ਰਾਜ, ਕੁਝ ਸਟੇਟ ਇਸ ਤਰ੍ਹਾਂ ਦੇ ਆ ਜਿਹੜੇ 10% ਤੱਕ ਕਾਓ ਸੈਸ ਲੈ ਰਹੇ ਨੇ। 10% ਤੱਕ। ਆਪਣੇ ਪੰਜਾਬ ਦੀ ਵੀ ਜੇ ਗੱਲ ਕਰੀਏ ਤੁਸੀਂ ਵੇਖ ਲਓ, ਸੀਮੈਂਟ ਦੇ ਗੱਟੇ ਤੋਂ ਲੈ ਕੇ ਸ਼ਰਾਬ ਦੀ ਬੋਤਲ ਤੱਕ ਕਿੰਨਾ ਗਊ ਸਰਚਾਰਜ ਹਾਸਲ ਕੀਤਾ ਜਾਂਦਾ ਹੈ। ਤਾਂ ਇਸ ਕਰਕੇ ਹੁਣ ਜਵਾਬ ਮੰਗਿਆ ਗਿਆ ਕਿ 10% ਤੱਕ ਤੁਸੀਂ ਕਾਓ ਸੈਸ ਲੈ ਰਹੇ ਹੋ, ਉਹ ਤੁਸੀਂ ਕਿਉਂ ਨਹੀਂ ਇਹਨਾਂ ਪਸ਼ੂਆਂ ਦੀ ਦੇਖਭਾਲ ਤੇ ਲਾਉਂਦੇ ਜੀ। ਜੀ, ਇਹ ਬਿਲਕੁਲ ਦੇਖਣ ਵਾਲੀ ਚੀਜ਼ ਹੈ। ਚੰਗੀ ਗੱਲਬਾਤ ਸੁਪਰੀਮ ਕੋਰਟ ਨੇ ਧਿਆਨ ਦਿਵਾਇਆ। ਪੰਜਾਬ ਪੁਲਿਸ ਦੀ ਇੰਸਪੈਕਟਰ ਨੇ ਲਾਇਆ ਜੀ ਸਕੂਲ ਤੇ ਦੋਸ਼। ਹਾਂਜੀ, ਇਹ ਚੰਡੀਗੜ੍ਹ ਸਥਿਤ ਇੱਕ ਨਿੱਜੀ ਸਕੂਲ ਦਾ ਮਸਲਾ ਹੈ ਜਿੱਥੇ ਇੱਕ ਇੰਸਪੈਕਟਰ ਬਾਵਰਦੀ ਹੋ ਜਾਂਦੀ ਹੈ ਤੇ ਉਹ ਦੋਸ਼ ਲਾਉਂਦੀ ਹੈ ਕਿ ਮੈਨੂੰ ਮੈਨੇਜਮੈਂਟ ਨੇ ਅੰਦਰੋਂ ਧੱਕੇ ਮਾਰ ਕੇ ਕੱਢਿਆ। ਮੇਰਾ ਪਤੀ ਵੀ ਨਾਲ ਸੀ। ਉਹ ਕਹਿ ਰਿਹਾ ਕਿ 2-3 ਦਿਨ ਤੋਂ ਕੋਈ ਬੱਚੇ ਦਾ ਸੈਕਸ਼ਨ ਚੇਂਜ ਕਰਨ ਦਾ ਮਸਲਾ ਸੀ, ਉਹ ਇਸ ਕਰਕੇ ਆਈ ਸੀ ਅੱਜ। ਤੇ ਜਦੋਂ ਅਸੈਂਬਲੀ ਚੱਲ ਰਹੀ ਸੀਗੀ ਉਸ ਵੇਲੇ ਵੇਟ ਕਰਨ ਵਾਸਤੇ ਕਿਹਾ ਗਿਆ। ਫਿਰ ਅੱਧਾ ਪੌਣਾ ਘੰਟਾ ਬਿਠਾਉਣ ਤੋਂ ਬਾਅਦ ਜਦੋਂ ਕਮਰੇ 'ਚ ਗਈ ਤਾਂ ਉਸਦੇ ਨਾਲ ਮਿਸਬਿਹੇਵ ਕੀਤਾ ਗਿਆ। ਫਿਰ ਇਸ ਤੋਂ ਬਾਅਦ ਜੇ ਕਹੀਏ ਤੇ ਉਹ ਆਪਾਂ ਉਹਨਾਂ ਦੀ ਮੰਨੀਏ, ਮੁੜ ਕੇ ਧੱਕੇ ਮਾਰੇ ਗਏ। ਤਾਂ ਦੂਜੇ ਪਾਸੇ ਕੁਝ ਹੋਰ ਪੇਰੈਂਟ ਜਿਹੜੇ ਉੱਥੇ ਪਹੁੰਚੇ ਹੋਏ ਸਨ, ਉਹਨਾਂ ਦੇ ਵੀ ਦੋਸ਼ ਕੁਝ ਇਸ ਕਿਸਮ ਦੇ ਸਨ। ਸਕੂਲ ਵਾਲੇ ਆਪ ਤੇ ਹੁਣ ਸਿੱਧੇ ਤੌਰ ਤੇ ਕੋਈ ਹੱਕ ਨਹੀਂ ਰੱਖ ਰਹੇ। ਇੱਕ ਲੇਡੀ ਨੂੰ ਉਹਨਾਂ ਨੇ ਅੱਗੇ ਕੀਤਾ ਸੀ ਕਿ ਮੈਂ ਵੀਡੀਓ ਦੇਖੀ ਆ, ਮੈਂ ਮਾਫੀ ਮੰਗਦੀ ਆ। ਇਹਦਾ ਮਤਲਬ ਹੈ ਕਿ ਕੋਈ ਧੱਕਾ ਮੁੱਕੀ ਤੇ ਹੋਈ ਆ। ਪਰ ਤੁਸੀਂ ਇਹ ਵੇਖੋ ਕਿ ਐਡੇ ਸਕੂਲ ਆ ਜਿੱਥੇ 5-5 ਹਜ਼ਾਰ ਰੁਪਈਆ ਫੀਸ ਜਿਹੜੀ ਆ, ਮੇਰੇ ਖਿਆਲ ਦੇ ਨਾਲ ਮਾੜੀ ਮੋਟੀ ਮਾਮੂਲੀ ਫੀਸ ਲੱਗਦੀ ਹੋਏਗੀ, 5-10 ਹਜ਼ਾਰ। ਤਾਂ ਮਤਲਬ ਕਿ ਉਹਨਾਂ ਸਕੂਲਾਂ ਦੇ ਵਿੱਚ ਜੇ ਤੁਹਾਡੀ ਇੱਜ਼ਤ ਹੀ ਨਹੀਂ ਹੈਗੀ ਤੇ ਬੱਚਿਆਂ ਦਾ ਇਲਮ ਕੀ ਕਰੇਗਾ। ਤਾਂ ਮੈਨੂੰ ਤੇ ਕਦੇ ਮਤਲਬ ਕਿ ਬੜਾ ਦੁੱਖ ਹੁੰਦਾ, ਆਵਾਜ਼ਾਰੀ ਹੁੰਦੀ ਆ ਕਿ ਬਈ ਨਿੱਜੀ ਸਕੂਲਾਂ ਦੀ ਇੰਨੀ ਮਨਮਾਨੀ, ਇੰਨੀ ਜ਼ਰੂਰਤ ਹੋਈ ਕਿਵੇਂ? ਕਿਉਂਕਿ ਉੱਥੇ ਹੁਣ ਤਾਂ ਕਈ ਕਿਸਮ ਦੇ ਦੋਸ਼ ਲੱਗਦੇ ਆ ਕਿ ਜੀ ਇਹ ਕਿਤਾਬਾਂ ਇੱਕ ਥਾਂ ਤੋਂ ਕਹਿੰਦੇ ਆ ਕਿ ਖਰੀਦੋ, ਵਰਦੀਆਂ 2-3 ਦੁਕਾਨਾਂ ਬਸ ਉੱਥੋਂ ਹੀ ਮਿਲਦੀਆਂ ਵਗੈਰਾ ਵਗੈਰਾ। ਇਹ ਦੋਸ਼ ਹੁਣ ਕਿਉਂ ਲਾ ਰਹੇ ਹੋ ਤੁਸੀਂ? ਉੱਥੇ ਮਾਪੇ ਲਾ ਰਹੇ ਆ ਕਿ ਪਹਿਲਾਂ ਤੁਸੀਂ ਕਿਉਂ ਨਹੀਂ ਬੋਲਦੇ? ਕੋਈ ਔਕਿਆਈ ਹੁੰਦੀ ਹੈ ਤਾਂ ਮੈਨੇਜਮੈਂਟ ਦੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ। ਜੀ ਵੀ ਕਿਹੜੀ ਗੱਲ ਆ? ਇਹ ਕੋਈ ਗੱਡੇ ਤੇ ਥੋੜੀ ਲੱਦੇ ਆ। ਤੁਸੀਂ ਆਪਣੇ ਬੱਚੇ ਪੜ੍ਹਾਉਂਦੇ ਹੋ, ਸਰਵਿਸ ਪ੍ਰੋਵਾਈਡਰ ਨੇ, ਤੁਸੀਂ ਬੱਚੇ ਆਪਦੇ ਪੜ੍ਹਾਉਂਦੇ ਹੋ ਤਾਂ ਬਈ ਉਹ ਇੱਕ ਸਰਵਿਸ ਹੈ ਉਹਨਾਂ ਦੀ। ਉਹਦੇ ਬਦਲੇ ਉਹ ਤੁਹਾਡੇ ਤੋਂ ਚਾਰਜਸ ਲੈਂਦੇ ਨੇ, ਤੁਹਾਡੇ ਤੋਂ ਫੀਸ ਲੈਂਦੇ ਆ, ਹੋਰ ਖਰਚੇ ਬਹੁਤ ਲੈਂਦੇ ਆ। ਫਿਰ ਡਰਨ ਦੀ ਕੀ ਲੋੜ ਹੈ? ਪਤਾ ਕੀ ਆ, ਇੱਥੇ ਇੱਕ ਪਰਸੈਪਸ਼ਨ ਕੰਮ ਕਰਦੀ ਆ ਕਿ ਸਾਡੇ ਬੱਚੇ ਨੂੰ ਮੁੜ ਕੇ ਮੈਨੇਜਮੈਂਟ ਤੰਗ ਕਰੇਗੀ। ਅਰੇ ਕਿਉਂ ਯਾਰ, ਜਲੀਲ ਹੋ ਕੇ ਤੁਸੀਂ ਬੱਚੇ ਨੂੰ ਤੰਗੀ ਤੋਂ ਬਚਾਉਣਾ? ਥੋੜਾ ਬਹੁਤਾ ਬੋਲਣ ਦੀ ਵੀ ਲੋੜ ਹੁੰਦੀ ਹੈ ਕਿ ਇੰਸਪੈਕਟਰ ਨਹੀਂ ਹੋਵੇ, 3 ਸਟਾਰ ਲੱਗੇ ਹੁਣ, ਧੱਕੇ ਮਾਰੇ ਤਾਂ ਕਮਾਲ ਦੀ ਗੱਲ ਹੈ। ਪੰਜਾਬ ਪੁਲਿਸ ਨੂੰ ਚਾਹੀਦਾ ਕਿ ਥੋੜਾ ਸਟੈਂਡ ਲੈਣ ਅਫਸਰ। ਕੀ ਗੱਲ ਆ ਬਈ? ਠੀਕ ਹੈ, ਅਸੀਂ ਆਪਣੀ ਪੁਲਿਸ ਦੀ ਆਲੋਚਨਾ ਕਰਦੇ ਹਾਂ ਗੁਰਪ੍ਰੀਤ, ਪਰ ਇਹ ਪੁਲਿਸ ਦੀ ਸਰਵਿਸ ਦੇ ਵਿੱਚ ਧੀਆਂ ਭੈਣਾਂ ਤੇ ਸਾਡੀਆਂ ਨੇ। ਬਿਲਕੁਲ। ਸਕੂਲ ਮੈਨੇਜਮੈਂਟ ਨੇ ਕਿਸੇ ਨੂੰ ਬਾਹ ਵਰਦੀ ਜਦੋਂ ਗਈ ਹੈ ਤੇ ਉਹਨੂੰ ਧੱਕੇ ਮਾਰੇ ਆ, ਉਹ ਵਿਚਾਰੀ ਬਹੁਤ ਹੀ ਜ਼ਿਆਦਾ ਅਪਸੈਟ ਸੀ ਇੰਸਪੈਕਟਰ ਦੀ। ਮੇਰੇ ਖਿਆਲ ਦੇ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਹੈ ਇਸ ਮਾਮਲੇ ਵਿੱਚ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।